ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊਯਾਰਕ ਟਾਈਮਜ਼ ਦੇ ਮੁਤਾਬਕ ਕਹਿੰਦੇ ਪਈ ਜੋ ਲੇਡੀਜ਼ ਆ ਉਹਨਾਂ ਨੂੰ ਆਪਣੇ ਰੈਗੂਲਰ ਮੈਮੋਗ੍ਰਾਮਸ 40 ਸਾਲ ਦੀ ਏਜ ਤੋਂ ਹੀ ਸਟਾਰਟ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਆ। ਪਹਿਲਾਂ ਇਹ ਏਜ 50 ਸਾਲ ਸੀ। ਜੋ ਨਵੀਂ ਐਡਵਾਈਸ ਆਈ ਆ, ਕਹਿੰਦੇ ਵੀ ਬ੍ਰੈਸਟ ਕੈਂਸਰ ਡਾਇਗਨੋਸ ਬਹੁਤ ਜ਼ਿਆਦਾ ਹੋ ਰਿਹਾ, ਖਾਸ ਕਰਕੇ ਯੰਗ ਵਿਮਨ ਦੇ ਵਿੱਚ ਤੇ ਬਲੈਕ ਵਿਮਨ ਦੇ ਵਿੱਚ। ਸੋ ਉਸ ਨੂੰ ਦੇਖਦੇ ਹੋਏ ਇੱਕ ਜੋ ਆਰਗੇਨਾਈਜੇਸ਼ਨ ਆ USPSTF, ਉਹਨਾਂ ਨੇ ਇਹ ਕਿਹਾ ਆ ਕਿ ਯੂਨਾਈਟਿਡ ਸਟੇਟ ਪ੍ਰੀਵੈਂਸ਼ਨ ਸਰਵਿਸ ਟਾਸਕ ਫੋਰਸ ਵੀ ਮੈਮੋਗ੍ਰਾਮਸ ਲੇਡੀਜ਼ ਦੇ ਲਈ ਜਦੋਂ ਉਹ 40 ਸਾਲ ਦੇ ਹੋ ਜਾਣ ਉਸੇ ਤੋਂ ਹੀ ਰੈਗੂਲਰਲੀ ਕਰਨੇ ਚਾਹੀਦੇ ਹੈਗੇ ਆ। 2009 ਦੇ ਵਿੱਚ ਇਹ ਏਜ 50 ਰੱਖੀ ਗਈ ਸੀ। ਉਸ ਟਾਈਮ ਦੇ ਉੱਤੇ ਰਿਸਰਚਰਸ ਦਾ ਕੰਸਰਨ ਇਹ ਸੀਗਾ ਵੀ ਜੋ ਕੈਂਸਰ 50 ਸਾਲ ਦੀ ਏਜ ਤੋਂ ਬਾਅਦ ਬ੍ਰੈਸਟ ਕੈਂਸਰ ਦੇ ਜ਼ਿਆਦਾ ਚਾਂਸ ਆ, ਜੇ ਪਹਿਲਾਂ ਕਰਦੇ ਆ ਤੇ ਉਹਦੇ ਨੈਗੇਟਿਵ ਇਫੈਕਟ ਹੋਊਗੇ। ਪਰ ਪਿਛਲੇ 13-14 ਸਾਲਾਂ 'ਚ ਜੋ ਫਿਗਰਸ ਆਏ ਆ, ਬਹੁਤ ਵੱਡੀ ਗਿਣਤੀ ਦੇ ਵਿੱਚ 40 ਸਾਲਾਂ ਦੀ ਏਜ ਤੋਂ ਵੀ ਕਈ ਜਿਹੜੀ ਲੇਡੀਜ਼ ਆ ਉਹਨਾਂ ਨੂੰ ਬ੍ਰੈਸਟ ਕੈਂਸਰ ਹੋ ਜਾਂਦਾ ਆ। ਡਾਕਟਰ ਕਰੈਲ ਮੈਗਿਓਨੀ, ਉਹ ਜੋ ਪਾਸਟ ਚੇਅਰ ਰਹਿ ਚੁੱਕੇ ਆ ਇਸ ਟਾਸਕ ਫੋਰਸ ਦੇ, ਉਹ ਕਹਿੰਦੇ ਵੀ ਜੇ ਆਪਾਂ 40 ਤੋਂ ਲੈ ਕੇ 49 ਸਾਲ ਦੀ ਉਮਰ ਦੇ ਵਿੱਚ ਜੋ ਲੇਡੀਜ਼ ਆ ਉਹਨਾਂ ਦੇ ਮੈਮੋਗ੍ਰਾਮ ਕਰਾਂਗੇ ਤੇ ਇਸ 60% ਵਿਮਨ ਦਾ ਏਜ ਗਰੁੱਪ ਇਹਦੇ ਵਿੱਚ ਆਲਮੋਸਟ ਆ ਜਾਂਦਾ। 20 ਮਿਲੀਅਨ ਦੇ ਕਰੀਬ ਵਿਮਨ ਆਉਂਦੀਆਂ ਆ ਤੇ ਇਸ ਕੈਂਸਰ ਤੋਂ ਬਚਿਆ ਜਾ ਸਕਦਾ ਹੈਗਾ ਆ। ਸੋ ਇਹ ਅੱਜ ਉਹਨਾਂ ਨੇ ਰਿਸਰਚ ਜੋ ਆਈ ਆ ਉਹਦੇ ਮੁਤਾਬਕ 50 ਸਾਲ ਤੋਂ ਏਜ ਘਟਾ ਕੇ 40 ਸਾਲ ਕਰ ਦਿੱਤੀ ਆ ਲੇਡੀਜ਼ ਦੇ ਲਈ ਮੈਮੋਗ੍ਰਾਮਸ ਕਰਾਉਣ ਦੇ ਲਈ। ਜੀ, ਜੀ ਬਿਲਕੁਲ। ਸੋ ਇਹ ਚੇਂਜਸ ਜਿਹੜੇ ਲਿਆਂਦੇ ਆ, ਸੋ ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਜ਼ਰੂਰ ਇਸ ਦੇ ਵੱਲ ਆਪਣੇ ਡਾਕਟਰ ਦੇ ਨਾਲ ਜ਼ਰੂਰ ਜਿਹੜੀ ਇਸ ਦੇ ਬਾਬਤ ਸਲਾਹ ਕਰਨ। ਸੋ ਜੀ ਉਹਨਾਂ ਨੇ ਉਮਰ ਜਿਹੜੀ ਉਹ ਜ਼ਰੂਰ ਚੈੱਕ ਕਰਨ ਦੇ ਲਈ 50 ਤੋਂ ਘਟਾ ਕੇ 40 ਦੇ ਉੱਤੇ ਕਰ ਦਿੱਤੀ। ਜੀ ਸੋ ਵਿਮਨ ਆਫ ਕਲਰ ਜਿਹਦੇ ਚ ਆਪਾਂ ਵੀ ਆ ਜਾਂਦੇ ਹੈਗੇ ਆ, ਸਾਰੇ ਜਿਹੜੇ ਏਸ਼ੀਅਨ ਜਾਂ ਹੋਰ ਉਹਨਾਂ ਚ ਜ਼ਿਆਦਾ ਚਾਂਸ ਹੁੰਦੇ ਆ ਬ੍ਰੈਸਟ ਕੈਂਸਰ ਹੋਣ ਦੇ। ਸੋ 40 ਸਾਲ ਤੋਂ ਲੈ ਕੇ 44 ਸਾਲ ਤੱਕ ਜੋ ਉਹ ਕਹਿ ਰਹੇ ਆ ਸੁਸਾਇਟੀ, ਜੋ ਅਮਰੀਕਨ ਕੈਂਸਰ ਸੁਸਾਇਟੀ ਆ, ਵੀ ਐਵਰੀ ਈਅਰ ਵਿਮਨ ਦਾ ਜੋ ਮੈਮੋਗ੍ਰਾਮ ਆ ਉਹ ਹੋਣਾ ਚਾਹੀਦਾ ਹੈਗਾ। 40 ਤੋਂ 44 ਤਾਈਂ ਜਿੱਦਾਂ ਇੱਕ ਦੋ ਵਾਰੀ ਕਰ ਸਕਦੇ ਆ, ਪਰ 45 ਈਅਰ 올ਡ ਤੋਂ ਲੈ ਕੇ 55 ਈਅਰ 올ਡ ਤੱਕ ਐਵਰੀ ਈਅਰ ਮੈਮੋਗ੍ਰਾਮ ਕਰਾਉਣੇ ਚਾਹੀਦੇ ਆ, ਤਾਂ ਕਿ ਜੇ ਰੱਬ ਨਾ ਕਰੇ ਇਦਾਂ ਦੀ ਕੋਈ ਬਿਮਾਰੀ ਆ ਜਾਂਦੀ ਆ ਉਹਨੂੰ ਪਹਿਲਾਂ ਹੀ ਜਿਹੜਾ ਆ ਫੜਿਆ ਜਾ ਸਕੇ। ਜੀ, ਅਗਲੀ ਗੱਲ